ਸਿੱਖ ਸੰਸਥਾਵਾਂ ਨੂੰ ਵਿਸ਼ਵਾਸ ਵਿੱਚ ਲੈ ਕੇ ਹੀ ਹੋਵੇ ਫੈਸਲਾ, ਹਜ਼ੂਰ ਸਾਹਿਬ ਮਾਮਲੇ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਬਿਆਨ। ਗੁਰਪ੍ਰੀਤ ਭੱਟੀ ਬੀਜੇਪੀ ਛੱਡ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਹੋਏ ਸ਼ਾਮਿਲ। ਫੋਰੈਂਸਿਕ ਰਿਪੋਰਟ ਦੇ ਦਾਅਵੇ ਮਗਰੋਂ ਸਿਆਸੀ ਤੂਫਾਨ, ਵਿਰੋਧੀ ਧਿਰ ਨੇ ਮੰਗਿਆ ਮੁੱਖ ਮੰਤਰੀ ਦਾ ਅਸਤੀਫਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸੰਬੰਧਿਤ ਕਾਨੂੰਨ ਬਣਾਉਣ ਸਮੇਂ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਗਲਤੀ ਦਾ ਹਵਾਲਾ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਮਹਾਰਾਸ਼ਟਰ ਸਰਕਾਰ ਤੇ ਵੀ ਸਵਾਲ ਖੜੇ ਕੀਤੇ ਹਨ। ਫਤਿਹਗੜ੍ਹ ਸਾਹਿਬ ਤੋਂ ਜਾਰੀ ਬਿਆਨ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਵੱਲੋਂ ਤਖਤ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਨਾਂਦੇੜ ਸਾਹਿਬ ਦੇ ਪ੍ਰਬੰਧ ਨਾਲ ਜੁੜੇ 1956 ਦੇ ਐਕਟ ਵਿੱਚ ਬਦਲਾਅ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ, ਜੋ ਸਿੱਖ ਕੌਮ ਦੀਆਂ ਧਾਰਮਿਕ ਸੰਸਥਾਵਾਂ ਦੀ ਰਾਏ ਤੋਂ ਬਿਨਾਂ ਨਹੀਂ ਹੋਣਾ ਚਾਹੀਦਾ। ਉਨ੍ਹਾਂ ਦੋਸ਼ ਲਗਾਇਆ ਕਿ ਜਿਵੇਂ ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸੰਬੰਧਿਤ ਕਾਨੂੰਨ ਬਣਾਉਣ ਸਮੇਂ SGPC ਸਿੱਖ ਸੰਸਥਾਵਾਂ ਅਤੇ ਵਿਦਵਾਨਾਂ ਨਾਲ ਸਲਾਹ ਨਹੀਂ ਕੀਤੀ, ਉਸੇ ਤਰ੍ਹਾਂ ਮਹਾਰਾਸ਼ਟਰ ਸਰਕਾਰ ਵੱਲੋਂ ਵੀ ਸਿੱਖ ਧਾਰਮਿਕ ਮਾਮਲਿਆਂ ਵਿੱਚ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ। ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਜੇਕਰ ਸਰਕਾਰ ਦਾ ਮਕਸਦ ਸੱਚਮੁੱਚ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧ ਵਿੱਚ ਸੁਧਾਰ ਕਰਨਾ ਹੈ ਤਾਂ ਪਹਿਲਾਂ ਤਖਤ ਸਾਹਿਬ ਦੇ ਪ੍ਰਬੰਧਕੀ ਬੋਰਡ, ਸਿੱਖ ਸੰਸਥਾਵਾਂ ਅਤੇ ਸਿੱਖ ਵਿਦਵਾਨਾਂ ਨੂੰ ਵਿਸ਼ਵਾਸ ਵਿੱਚ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨੇ ਹਮੇਸ਼ਾ ਆਪਣੇ ਗੁਰੂ ਘਰਾਂ ਦੇ ਪ੍ਰਬੰਧ ਵਿੱਚ ਸਰਕਾਰੀ ਦਖਲ ਦਾ ਵਿਰੋਧ ਕੀਤਾ ਹੈ ਅਤੇ ਧਾਰਮਿਕ ਸੰਸਥਾਵਾਂ ਦੇ ਫੈਸਲਿਆਂ ਵਿੱਚ ਸਿੱਖਾਂ ਦੀ ਰਾਏ ਨੂੰ ਅਹਿਮੀਅਤ ਮਿਲਣੀ ਚਾਹੀਦੀ ਹੈ। ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਮਹਾਰਾਸ਼ਟਰ ਸਰਕਾਰ ਨੂੰ ਅਪੀਲ ਕੀਤੀ ਕਿ ਕੋਈ ਵੀ ਨਵਾਂ ਕਾਨੂੰਨ ਜਾਂ ਬਦਲਾਅ ਸਿੱਖ ਸੰਸਥਾਵਾਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਹੀ ਕੀਤਾ ਜਾਵੇ ਤਾਂ ਜੋ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ। ਮੈਂ ਕਿਹਾ ਮੈਨੂੰ ਕੋਈ ਟਿਕਟ ਨਹੀਂ ਚਾਹੀਦੀ, ਮੈਨੂੰ ਕੋਈ ਅਹੁਦਾ ਨਹੀਂ ਚਾਹੀਦਾ। ਪਾਰਟੀ ਤੋਂ ਵੱਧ ਕਿਹਨੂੰ ਪਤਾ ਹੋ ਸਕਦਾ 10 ਬੰਦਿਆਂ ਦੀ ਰਾਏ ਨਾਲ ਕਿ ਕਿੱਥੇ ਪਾਰਟੀ ਨੇ ਕੰਮ ਲੈਣਾ। ਪੰਜਾਬ ਦੀ ਸਿਆਸਤ ਵਿੱਚ ਪਿਛਲੇ 20 ਸਾਲਾਂ ਤੋਂ ਸਰਗਰਮ ਆਗੂ ਗੁਰਪ੍ਰੀਤ ਸਿੰਘ ਭੱਟੀ ਨੇ ਇੱਕ ਵਾਰ ਫਿਰ ਆਪਣਾ ਨਵਾਂ ਸਿਆਸੀ ਰਾਹ ਚੁਣ ਲਿਆ ਹੈ। ਭਾਰਤੀ ਜਨਤਾ ਪਾਰਟੀ ਤੋਂ ਅਸਤੀਫਾ ਦੇਣ ਦੇ ਕੁਝ ਦਿਨਾਂ ਬਾਅਦ ਹੀ ਉਹ ਅਕਾਲੀ ਦਲ ਵਾਰਿਸ ਪੰਜਾਬ ਵਿੱਚ ਸ਼ਾਮਿਲ ਹੋ ਗਏ ਹਨ। ਉਹਨਾਂ ਦੀ ਰਿਹਾਇਸ਼ ਤੇ ਹੋਏ ਇੱਕ ਸਮਾਗਮ ਦੌਰਾਨ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਬੂ ਤਰਸੇਮ ਸਿੰਘ, ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੀ ਹਾਜ਼ਰੀ ਵਿੱਚ ਉਹਨਾਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਵਾਇਆ ਗਿਆ। ਭੱਟੀ ਦੇ ਇਸ ਫੈਸਲੇ ਨਾਲ ਸਿਆਸੀ ਗਲਿਆਰਿਆਂ ਵਿੱਚ ਨਵੀਂ ਚਰਚਾ ਛਿੜ ਗਈ ਹੈ। ਸਵਾਲ ਉੱਠ ਰਹੇ ਹਨ ਕਿ ਲਗਾਤਾਰ ਪਾਰਟੀਆਂ ਬਦਲਣ ਅਤੇ 3 ਵਾਰ ਚੋਣਾਂ ਹਾਰਨ ਕਾਰਨ ਉਹ ਲੋਕਾਂ ਦਾ ਪੱਕਾ ਭਰੋਸਾ ਕਿਉਂ ਨਹੀਂ ਜਿੱਤ ਸਕੇ। ਗੁਰਪ੍ਰੀਤ ਭੱਟੀ ਦਾ ਸਿਆਸੀ ਸਫ਼ਰ ਸ਼੍ਰੋਮਣੀ ਅਕਾਲੀ ਦਲ ਤੋਂ ਸ਼ੁਰੂ ਹੋਇਆ ਸੀ, ਜਿਸ ਤੋਂ ਬਾਅਦ ਉਹ ਪੀਪਲਜ਼ ਪਾਰਟੀ ਆਫ ਪੰਜਾਬ, ਆਮ ਆਦਮੀ ਪਾਰਟੀ ਅਤੇ ਫਿਰ ਭਾਜਪਾ ਵਿੱਚ ਗਏ, ਪਰ ਚੋਣ ਜਿੱਤਣ ਵਿੱਚ ਕਾਮਯਾਬ ਨਹੀਂ ਹੋ ਸਕੇ। ਸਿਆਸੀ ਮਾਹਰਾਂ ਮੁਤਾਬਕ ਭੱਟੀ ਦੀ ਸਭ ਤੋਂ ਵੱਡੀ ਕਮਜ਼ੋਰੀ ਇਹ ਰਹੀ ਹੈ ਕਿ ਉਹ ਚੋਣਾਂ ਦੌਰਾਨ ਤਾਂ ਬਹੁਤ ਸਰਗਰਮ ਰਹਿੰਦੇ ਹਨ, ਪਰ ਚੋਣਾਂ ਖਤਮ ਹੋਣ ਤੋਂ ਬਾਅਦ ਜਨਤਾ ਨਾਲ ਉਹਨਾਂ ਦਾ ਸੰਪਰਕ ਟੁੱਟ ਜਾਂਦਾ ਸੀ। ਇਸੇ ਕਾਰਨ ਉਹ ਆਪਣਾ ਮਜ਼ਬੂਤ ਵੋਟ ਬੈਂਕ ਤਿਆਰ ਨਹੀਂ ਕਰ ਸਕੇ। ਸਥਾਨਕ ਹਲਕਿਆਂ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੇ ਵਿਚਾਰਧਾਰਾ ਨਾਲੋਂ ਸਿਆਸੀ ਮੌਕਿਆਂ ਨੂੰ ਵੱਧ ਤਰਜੀਹ ਦਿੱਤੀ। ਹੁਣ ਚਰਚਾ ਹੈ ਕਿ ਆਉਣ ਵਾਲੀਆਂ ਚੋਣਾਂ ਵਿੱਚ ਖੰਨਾ ਜਾਂ ਫਤਿਹਗੜ੍ਹ ਸਾਹਿਬ ਹਲਕੇ ਤੋਂ ਆਪਣੀ ਕਿਸਮਤ ਅਜ਼ਮਾ ਸਕਦੇ ਹਨ। ਦੂਜੇ ਪਾਸੇ ਗੁਰਪ੍ਰੀਤ ਸਿੰਘ ਭੱਟੀ ਦਾ ਕਹਿਣਾ ਹੈ ਕਿ ਉਹ ਅਤੇ ਉਹਨਾਂ ਦਾ ਪਰਿਵਾਰ ਹਮੇਸ਼ਾ ਵਿਚਾਰਧਾਰਕ ਤੌਰ ਤੇ ਅਕਾਲੀ ਰਹੇ ਹਨ। ਉਹਨਾਂ ਕਿਹਾ ਕਿ ਉਹ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਸੋਚ ਤੋਂ ਪ੍ਰਭਾਵਿਤ ਹੋ ਕੇ ਹੀ ਇਸ ਪਾਰਟੀ ਵਿੱਚ ਆਏ ਹਨ। ਉਹਨਾਂ ਦਾਅਵਾ ਕੀਤਾ ਕਿ ਉਹ ਬਿਨਾਂ ਕਿਸੇ ਅਹੁਦੇ, ਲਾਲਚ ਜਾਂ ਸ਼ਰਤ ਦੇ ਪਾਰਟੀ ਵਿੱਚ ਸ਼ਾਮਿਲ ਹੋਏ ਹਨ ਅਤੇ ਪੂਰੀ ਇਮਾਨਦਾਰੀ ਨਾਲ ਕੰਮ ਕਰਨਗੇ। ਤੇ ਮੈਂ ਪਾਰਟੀ ਨੂੰ ਇਹ ਯਕੀਨ ਦਿਵਾਉਣਾ, ਪਹਿਲੇ ਦਿਨ ਵੀ ਜਦੋਂ ਮੇਰੀ ਮੀਟਿੰਗ ਹੋਈ ਸੀ, ਫਿਰ ਇਸੇ ਰੂਪ 'ਚ ਤੁਹਾਨੂੰ ਕਹਿਣਾ ਵੀ ਸੰਗਤ ਗੁਰੂ ਦਾ ਰੂਪ ਹੁੰਦੀ ਆ। ਮੈਂ ਆਖਿਆ ਸੀ ਵੀ ਮੈਨੂੰ ਕੋਈ ਟਿਕਟ ਨਹੀਂ ਚਾਹੀਦੀ, ਮੈਨੂੰ ਕੋਈ ਮੈਂ ਕੋਲੋਂ ਨਹੀਂ ਕਹਿੰਦਾ। ਇਹਨਾਂ ਨੇ ਪੁੱਛਿਆ ਕੀ ਕਰਨਾ ਹੈ, ਮੈਂ ਕਿਹਾ ਮੈਨੂੰ ਕੋਈ ਟਿਕਟ ਨਹੀਂ ਚਾਹੀਦੀ, ਮੈਨੂੰ ਕੋਈ ਅਹੁਦਾ ਨਹੀਂ ਚਾਹੀਦਾ। ਜਿੱਥੇ ਪਾਰਟੀ ਸਹੀ, ਪਾਰਟੀ ਤੋਂ ਵੱਧ ਕਿਹਨੂੰ ਪਤਾ ਹੋ ਸਕਦਾ 10 ਬੰਦਿਆਂ ਦੀ ਰਾਏ ਨਾਲ ਵੀ ਕਿੱਥੇ ਪਾਰਟੀ ਨੇ ਕੰਮ ਲੈਣਾ, ਕਿੰਨਾ ਲੈਣਾ, ਕਦੋਂ ਲੈਣਾ, ਇਹ ਪਾਰਟੀ ਡਿਸਾਈਡ ਕਰੇ। ਮੈਂ ਤਾਂ ਇਹਨਾਂ ਦਾ ਇੱਕ ਵਾਰੀ ਸਟੇਜ ਤੇ ਬੈਠੇ ਲੀਡਰ ਸਾਹਿਬਾਨ ਦਾ, ਤੁਹਾਡੇ ਸਾਰਿਆਂ ਦਾ ਫਿਰ ਧੰਨਵਾਦ ਕਰਦਾ ਵੀ ਜਿਹੜਾ ਇਹੋ ਜਿਹੇ ਪਵਿੱਤਰ ਕੰਮ ਦੇ ਵਿੱਚ ਜਦੋਂ ਆਪਾਂ ਅੱਜ ਸ਼ਾਮਲ ਹੋ ਰਹੇ ਹਾਂ, ਤੁਸੀਂ ਸਾਰਿਆਂ ਨੇ ਇਸ ਦੇ ਵਿੱਚ ਸਾਥ ਦਿੱਤਾ ਤੇ ਤੁਸੀਂ ਸਾਰੇ ਆਸ ਕਰਦਾ ਸਹਿਯੋਗੀ ਬਣ ਕੇ ਅੱਗੇ ਆਪਣਾ ਇਸ ਸਫ਼ਰ ਨੂੰ ਆਪਾਂ ਬੜੀ ਛੇਤੀ ਤੈਅ ਕਰ ਲਾਂਗੇ। तो कांग्रेस पार्टी डिमांड कर दी है कि मुख्यमंत्री साहब आपदे अहुदे तो अस्तीफा देन ते अकाल तख्त के सामने जाके पेश होण ते ये जिहड़ा गुनाह है ਉਹਦੇ ਬਾਰੇ ਪੰਜਾਬ ਦੇ ਲੋਕਾਂ ਤੋਂ ਔਰ ਨਾਮਨੇਵਾ ਸੰਗਤ ਤੋਂ ਗੁਰੂ ਤੋਂ ਮਾਫੀ ਮੰਗਣ। ਪੰਜਾਬ ਕਾਂਗਰਸ ਨੇ ਅੱਜ ਵਿਵਾਦਿਤ ਵੀਡੀਓ ਦੇ ਸਬੰਧ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੋਂ ਅਸਤੀਫੇ ਦੀ ਮੰਗ ਕੀਤੀ ਹੈ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿੱਚ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨੇ ਅੱਜ ਸਮੂਹਿਕ ਤੌਰ ਤੇ ਮੁੱਖ ਮੰਤਰੀ ਮਾਨ ਦੀ ਵਿਵਾਦਿਤ ਵੀਡੀਓ ਦੇ ਮਾਮਲੇ ਤੇ ਘੇਰਾਬੰਦੀ ਕੀਤੀ।
ਵੜਿੰਗ ਨੇ ਕਿਹਾ ਕਿ ਗੁੜਗਾਉਂ ਦੀ ਫੋਰੈਂਸਿਕ ਲੈਬ ਤੋਂ ਤਿਆਰ ਕਰਵਾਈ ਰਿਪੋਰਟ ਦਾ ਹੁਣ ਸੱਚ ਸਾਹਮਣੇ ਆ ਗਿਆ ਹੈ ਅਤੇ ਹਰਿਆਣਾ ਪੁਲਿਸ ਨੇ ਕੇਸ ਦਰਜ ਕਰਕੇ ਪੰਜਾਬ ਪੁਲਿਸ ਦੇ ਉੱਚ ਅਫਸਰਾਂ ਵੱਲੋਂ ਬੁਣੇ ਤਾਣੇ ਦੀਆਂ ਤੰਦਾਂ ਉਧੇੜ ਦਿੱਤੀਆਂ ਹਨ। ਰਾਜਾ ਵੜਿੰਗ ਨੇ ਕਿਹਾ ਕਿ ਭਗਵੰਤ ਮਾਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ 15 ਜੂਨ ਨੂੰ ਗੁਰੂ ਦੋਖੀ ਐਲਾਨਿਆ ਗਿਆ ਸੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਅਕਾਲ ਤਖਤ ਸਾਹਿਬ ਪੇਸ਼ ਹੋਣ ਅਤੇ ਸਮੁੱਚੀ ਸੰਗਤ ਤੋਂ ਮਾਫੀ ਮੰਗਣ। ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਵਾਦਿਤ ਵੀਡੀਓ ਤੇ ਬੋਲੇ ਹੱਲੇ ਮਗਰੋਂ ਅੱਜ ਕਾਂਗਰਸ ਨੇ ਵੀ ਮੁੱਦੇ ਨੂੰ ਚੁੱਕਿਆ। ਅਸੀਂ ਗੁਰੂ ਦੇ ਦੋਖੀ ਸਰਦਾਰ ਭਗਵੰਤ ਸਿੰਘ ਮਾਨ ਤੋਂ ਤੁਰੰਤ ਕਾਂਗਰਸ ਪਾਰਟੀ ਤੇ ਸਮੁੱਚੀ ਲੀਡਰਸ਼ਿਪ ਉਹਨਾਂ ਦਾ ਅਸਤੀਫਾ ਮੰਗਦੀ ਹੈ, ਕਿਉਂਕਿ ਅਸਤੀਫੇ ਤੋਂ ਬਾਅਦ ਸਾਰਾ ਕੁਝ, ਸਾਰੀਆਂ ਗੱਲਾਂ ਬਾਤਾਂ ਅਗਲੀਆਂ ਅਸਤੀਫੇ ਤੋਂ ਬਾਅਦ ਚੱਲਣੀਆਂ। ਸੋ ਕਾਂਗਰਸ ਪਾਰਟੀ ਡਿਮਾਂਡ ਕਰਦੀ ਹੈ ਕਿ ਮੁੱਖ ਮੰਤਰੀ ਸਾਹਿਬ ਆਪਦੇ ਅਹੁਦੇ ਤੋਂ ਅਸਤੀਫਾ ਦੇਣ ਤੇ ਅਕਾਲ ਤਖਤ ਦੇ ਸਾਹਮਣੇ ਜਾ ਕੇ ਪੇਸ਼ ਹੋਣ ਤੇ ਇਹ ਜਿਹੜਾ ਗੁਨਾਹ ਹੈ ਉਹਦੇ ਬਾਰੇ ਪੰਜਾਬ ਦੇ ਲੋਕਾਂ ਤੋਂ ਔਰ ਨਾਮਨੇਵਾ ਸੰਗਤ ਤੋਂ, ਗੁਰੂ ਦੀ ਤੋਂ ਮਾਫੀ ਮੰਗਣ। ਆਪ ਸਭ ਨੂੰ ਪਤਾ ਹੈ ਕਿ 15 ਜੂਨ ਨੂੰ ਇਹਨਾਂ ਨੂੰ ਗੁਰੂ ਦੋਖੀ ਕਰਾਰ ਦਿੱਤਾ ਗਿਆ ਔਰ 17 ਜੂਨ 2026 ਨੂੰ ਇਹਨਾਂ ਦੇ 2 ਆਲਾ ਅਫੀਸਰ ਸਰਕਾਰ ਦੇ ਤੇ ਮੁੱਖ ਮੰਤਰੀ ਸਾਹਿਬ ਦੇ ਕਹਿਣ ਤੇ ਗੜਗਾਉਂ ਚਲੇ ਜਾਂਦੇ ਤੇ ਗੜਗਾਉਂ ਦਾ ਜਿਹੜਾ ਘਟਨਾਕ੍ਰਮ ਸੀਗਾ ਉਹਦੇ ਬਾਰੇ ਜਸਪ੍ਰੀਤ ਸਿੰਘ ਦੀ ਜਿਹੜੀ ਵੀਡੀਓ ਹੈ ਜਿਹਦੇ ਬਿਆਨਾਂ ਤੇ ਪਰਚਾ ਦਰਜ ਹੋਇਆ ਹੈ, ਉਹਨੇ ਸਾਰੀ ਪੁਸ਼ਟੀ ਕਰ ਦਿੱਤੀ ਹੈ। ਮੈਂ ਲੰਮਾ ਨਾ ਜਾਂਦੇ ਹੋਏ ਕਿ ਕੌਣ ਉੱਥੇ ਗਿਆ, ਕਿਉਂ ਗਿਆ, ਜਿਹੜਾ ਗੁਰੂ ਦੀ ਨਾਮਨੇਵਾ ਸੰਗਤ ਨੂੰ ਕੋਈ ਕੁਐਸਚਨ ਮਾਰਕ ਸੀਗਾ, ਜਾਣੀ ਕਿ ਕਿਸੇ ਦੇ ਮਨ ਦੇ ਵਿੱਚ ਵਹਿਮ ਸੀਗਾ ਕਿ ਸ਼ਾਇਦ ਕੋਈ ਇਹ ਸ਼ਰਾਰਤ ਹੋ ਸਕਦੀ ਹੈ ਵੀਡੀਓ ਵਾਲੀ, ਉਹ ਇਸ ਘਟਨਾਕ੍ਰਮ ਨੇ ਤੇ ਪੁਲਿਸ ਕਰਮਚਾਰੀਆਂ ਦਾ ਗੜਗਾਉਂ ਜਾਣਾ ਤੇ ਹੋਟਲ ਦੇ ਵਿੱਚ ਮੀਟਿੰਗ ਕਰਨਾ ਤੇ ਉਹਦੀ ਰਿਪੋਰਟ ਨੂੰ ਆਪਣੀ ਮਰਜ਼ੀ ਨਾਲ ਬਣਵਾਉਣਾ, ਉਹ ਜਸਪ੍ਰੀਤ ਸਿੰਘ ਨੇ ਦੱਸ ਦਿੱਤਾ ਹੈ ਕਿ ਇੱਕ ਝੂਠ ਨੂੰ ਲੁਕਾਉਣ ਵਾਸਤੇ ਸਰਕਾਰ ਨੇ ਇਹ ਨਵੀਂ ਚਾਲ ਚੱਲੀ ਹੈ, ਜਾਣੀ ਕਿ ਮੋਹਰ ਲਾ ਦਿੱਤੀ ਹੈ ਕਿ ਜਿਹੜਾ ਗੁਰੂ ਦੋਖੀ ਕਿਹਾ ਗਿਆ ਉਹ ਵਾਸਤਵ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਠੀਕ ਕਿਹਾ, ਉਹਦੇ ਤੇ ਮੋਹਰ ਲਾਈ ਹੈ। ਫਿਰ ਸਾਰੀਆਂ ਸੀਸੀਟੀਵੀ ਫੁਟੇਜ ਸਭ ਕੁਝ ਤੁਹਾਡੇ ਲੋਕਾਂ ਦੇ ਸਾਹਮਣੇ ਹੈ। ਇਹਦੇ ਤੇ ਮੈਂ ਨਾਲ ਇਸ ਮੌਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਕਾਂਗਰਸ ਵਿਵਾਦਿਤ ਵੀਡੀਓ ਨੂੰ ਲੈ ਕੇ ਮੁੱਖ ਮੰਤਰੀ ਦਾ ਸਮਾਜਿਕ ਅਤੇ ਸਿਆਸੀ ਤੌਰ ਤੇ ਬਾਈਕਾਟ ਕਰਨ ਦਾ ਐਲਾਨ ਕਰਦੀ ਹੈ। ਚੰਨੀ ਨੇ ਕਿਹਾ ਕਿ ਮੁੱਖ ਮੰਤਰੀ ਤੇ ਇਸ ਮਾਮਲੇ ਵਿੱਚ ਪੁਲਿਸ ਕੇਸ ਦਰਜ ਕਰਨਾ ਚਾਹੀਦਾ ਹੈ। ਉਹਨਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਮੁੱਖ ਮੰਤਰੀ ਦਾ ਬਾਈਕਾਟ ਕੀਤਾ ਜਾਵੇ। ਅਕਾਲ ਤਖਤ ਸਾਹਿਬ ਵੱਲੋਂ ਹੁਕਮਨਾਮਾ ਜਾਰੀ ਹੋ ਗਿਆ ਕਿ ਇਹ ਸਿੱਖ ਕੌਮ ਦਾ ਦੋਖੀ ਹੈ, ਸੋ ਹਰ ਸਿੱਖ ਦਾ ਫਰਜ਼ ਬਣਦਾ ਹੈ ਕਿ ਇਸ ਦਾ ਬਾਈਕਾਟ ਕਰੇ। ਇਸ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਿੱਖ ਕੌਮ ਦਾ ਦੋਖੀ ਡਿਕਲੇਅਰ ਹੋਣ ਤੇ ਉਹਨਾਂ ਦਾ ਪੂਰਨ ਬਾਈਕਾਟ ਕਰਨ ਦਾ ਐਲਾਨ ਕਰਦੀ ਹੈ। ਸਾਡਾ ਕੋਈ ਵੀ ਵਰਕਰ, ਸਾਡਾ ਕੋਈ ਵੀ ਮੈਂਬਰ, ਸਾਡਾ ਕੋਈ ਲੀਡਰ ਉਹਦੇ ਨਾਲ ਨਿੱਜੀ ਜਾਂ ਰਾਜਨੀਤਿਕ ਸੰਬੰਧ ਨਹੀਂ ਰੱਖੇਗਾ। ਇਹ ਸਾਡੀ ਕਾਂਗਰਸ ਪਾਰਟੀ ਦਾ ਐਲਾਨ ਹੈ। ਕਾਂਗਰਸ ਪਾਰਟੀ ਮੰਗ ਕਰਦੀ ਹੈ ਕਿ ਇਸ ਮੁੱਖ ਮੰਤਰੀ ਜਿਹੜਾ ਕਿ ਹੰਕਾਰੀ ਹੋ ਗਿਆ, ਜਿਹੜਾ ਕਿ ਸਾਡੀ ਸਰਵਉੱਚ ਸੰਸਥਾ ਅਕਾਲ ਤਖਤ ਨੂੰ ਚੈਲੰਜ ਕਰ ਰਿਹਾ ਹੈ ਤੇ ਉਸ ਨੂੰ ਬਾਰ-ਬਾਰ ਝੂਠਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਸਰਕਾਰੀ ਤੰਤਰ ਮੰਤਰ ਯੂਜ਼ ਕਰਕੇ, ਅਫਸਰਾਂ ਨੂੰ ਯੂਜ਼ ਕਰਕੇ ਸਿੱਖ ਕੌਮ ਦੀਆਂ ਸੰਸਥਾਵਾਂ ਨੂੰ ਤੇ ਸਿੱਖ ਕੌਮ ਨੂੰ ਢਾਹ ਲਾ ਰਿਹਾ ਹੈ। ਇਸ ਤੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਨਾਲ-ਨਾਲ ਸਿੱਖ ਕੌਮ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਝੂਠਾ ਪਾਉਣ, ਉਹਦੇ ਖਿਲਾਫ ਜਾਲਸਾਜ਼ੀ ਕਰਨ ਅਤੇ ਸਿੱਖ ਗੁਰੂਆਂ ਦਾ ਬੇਅਦਬੀ ਕਰਨ ਦਾ ਪਰਚਾ ਤੁਰੰਤ ਦਰਜ ਹੋਣਾ ਚਾਹੀਦਾ ਹੈ ਤੇ ਇਸ ਬੰਦੇ ਨੂੰ ਫੜ ਕੇ ਅੰਦਰ ਦੇਣਾ ਚਾਹੀਦਾ ਹੈ। ਇਹ ਸਾਡੀ ਕਾਂਗਰਸ ਪਾਰਟੀ ਦੀ ਸਮੁੱਚੀ ਦੀ ਡਿਮਾਂਡ ਹੈ।
ਪ੍ਰੈਸ ਕਾਨਫਰੰਸ ਵਿੱਚ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਤੋਂ ਇਲਾਵਾ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਸਵਪਨ ਸ਼ਰਮਾ ਅਤੇ ਜਸ਼ਨਪ੍ਰੀਤ ਸਿੰਘ ਤੇ ਵੀ ਕੇਸ ਦਰਜ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਫੋਰੈਂਸਿਕ ਲੈਬ ਨੂੰ ਪੈਸਾ ਵੀ ਸਰਕਾਰੀ ਖਜ਼ਾਨੇ 'ਚੋਂ ਦਿੱਤੇ ਜਾਣ ਦੀ ਜਾਂਚ ਹੋਣੀ ਚਾਹੀਦੀ ਹੈ। ਪ੍ਰਧਾਨ ਜੀ ਕੱਲੀ ਮੁੱਖ ਮੰਤਰੀ ਤੇ FIR ਨਹੀਂ ਬਣਦੀ, ਉਹਦੇ ਤੇ ਹਰਪਾਲ ਚੀਮੇ ਜਿਹਨੇ ਕੱਲ ਇੰਡੋਰਸ ਕੀਤਾ ਤੇ ਨਾਲ ਬਲਜੀਤ ਪੰਨੂ ਤੇ ਜਿਹਦੀ ਪੁਰਾਣਾ ਹੈਵੀ ਫੈਂਸ ਕਰਦਾ ਰਹਿੰਦਾ, ਉਹਨਾਂ ਤੇ ਸਭ ਤੋਂ ਪਹਿਲਾਂ FIR ਕਰਕੇ ਔਰ ਜਿਹੜੇ ਆਫੀਸਰ ਜਿਹੜੇ 2 ਆਫੀਸਰਾਂ ਦਾ ਨਾਮ ਦਿਆ ਗਿਆ ਉਹਦੇ 'ਚ ਮੈਂ ਬਿਲਕੁਲ ਨਹੀਂ ਵੇਖ ਕਹਾਂਗਾ, ਉਹਦੇ 2 ਆਫੀਸਰ ਨਾਂ ਲੈ ਗਏ ਨੇ, ਇੱਕ ਜਸ਼ਨਪ੍ਰੀਤ ਔਰ ਇੱਕ ਸਵਪਨ ਸ਼ਰਮਾ। ਇਹਨਾਂ ਦੇ ਉੱਪਰ ਇਮੀਡੀਏਟਲੀ ਇਹਨਾਂ ਦੀ ਡਿਸਮਿਸਲ ਚਾਹੀਦੀ ਆ ਔਰ ਇਹਨਾਂ ਦੇ ਉੱਪਰ ਨਾਲ ਹੀ FIR ਚਾਹੀਦੀ ਆ ਤਾਂ ਕਿ ਕੋਈ ਵੀ ਇਹ ਨਾ ਕਰ ਸਕੇ। ਅਗਰ ਇਹਨਾਂ ਨੂੰ ਭੇਜਣ ਦੇ ਵਿੱਚ ਪੰਜਾਬ ਦੇ DGP ਦੇ ਆਰਡਰ ਨੇ, ਉਹ ਵੀ ਵਿੱਚ ਉਹਦੀ ਵੀ ਇਨਵੈਸਟੀਗੇਸ਼ਨ ਬਹੁਤ ਜ਼ਰੂਰੀ ਆ ਕਿ ਇਹ ਕਿਹਦੇ ਹੁਕਮਾਂ ਦੇ ਨਾਲ ਗਏ, ਇਹ ਕਿਉਂ ਗਏ। ਉੱਥੇ 3 ਦਿਨ ਜਿਹੜੇ ਰਹੇ ਨੇ 28 ਹਜ਼ਾਰ ਦੇ ਜਿਹੜੇ ਬਿੱਲ ਬਣੇ ਨੇ ਇਹਨਾਂ ਦੇ ਰੂਮ ਦੇ, ਉਹਦੀ ਪੇਮੈਂਟ ਕਿੱਥੋਂ ਹੋਈ, ਕਿੰਨੇ ਕੀਤੀ, ਇਹ ਸਾਰਾ ਇਨਵੈਸਟੀਗੇਸ਼ਨ ਦਾ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਪ੍ਰਬੰਧਨ ਵਿੱਚ ਫੇਰਬਦਲ ਕੀਤੇ ਜਾਣ ਖਿਲਾਫ ਪੰਜਾਬ ਵਿੱਚ ਸਿਆਸੀ ਉਬਾਲ ਉੱਠਣਾ ਸ਼ੁਰੂ ਹੋ ਗਿਆ ਹੈ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਾਲਵਿੰਦਰ ਕੰਗ ਨੇ ਇਸ ਤਬਦੀਲੀ ਨੂੰ ਮਹਾਰਾਸ਼ਟਰ ਸਰਕਾਰ ਦੀ ਤਖਤ ਸ੍ਰੀ ਹਜ਼ੂਰ ਸਾਹਿਬ ਤੇ ਕਬਜ਼ਾ ਕਰਨ ਦੀ ਕੋਝੀ ਸਾਜ਼ਿਸ਼ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਮਹਾਰਾਸ਼ਟਰ ਸਰਕਾਰ 70 ਸਾਲ ਪੁਰਾਣੇ ਨਾਂਦੇੜ ਐਕਟ ਨੂੰ ਖਤਮ ਕਰਕੇ ਆਪਣੇ ਹੱਥ ਠੋਕੇ 12 ਮੈਂਬਰ ਨਾਮਜ਼ਦ ਕਰਨਾ ਚਾਹੁੰਦੀ ਹੈ। ਦੱਸਣਯੋਗ ਹੈ ਕਿ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਅਗਵਾਈ ਵਾਲੀ ਕੈਬਨਿਟ ਨੇ ਨਾਂਦੇੜ ਸਿੱਖ ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਸਾਹਿਬ ਐਕਟ 1956 ਨੂੰ ਰੱਦ ਕਰਨ ਦੀ ਤਜਵੀਜ਼ ਨੂੰ ਹਰੀ ਝੰਡੀ ਦੇ ਦਿੱਤੀ ਹੈ ਅਤੇ ਪੁਰਾਣੇ ਐਕਟ ਦੀ ਥਾਂ ਹੁਣ ਤਖਤ ਸੱਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਗੁਰਦੁਆਰਾ ਐਕਟ ਸਿਰਲੇਖ ਵਾਲਾ ਨਵਾਂ ਕਾਨੂੰਨ ਥਾਂ ਲਏਗਾ। ਨਵੇਂ ਕਾਨੂੰਨ ਦੇ ਖਰੜੇ ਨੂੰ ਵੀ ਪ੍ਰਵਾਨਗੀ ਮਿਲ ਗਈ ਹੈ। ਮਹਾਰਾਸ਼ਟਰ ਸਰਕਾਰ ਦੇ ਇਸ ਕਦਮ ਖਿਲਾਫ ਸਭ ਸਿਆਸੀ ਧਿਰਾਂ ਨੇ ਤੋਖਲੇ ਜ਼ਾਹਰ ਕੀਤੇ ਹਨ। ਆਪ ਦੇ ਸੰਸਦ ਮੈਂਬਰ ਮਾਲਵਿੰਦਰ ਕੰਗ ਨੇ ਕਿਹਾ ਕਿ ਸਿੱਖ ਪੰਥ ਅਜਿਹੀ ਕਿਸੇ ਵੀ ਸਾਜ਼ਿਸ਼ ਨੂੰ ਬਰਦਾਸ਼ਤ ਨਹੀਂ ਕਰੇਗਾ ਤੇ ਮਹਾਰਾਸ਼ਟਰ ਸਰਕਾਰ ਤੁਰੰਤ ਇਸ ਭੜਕਾਊ ਅਤੇ ਗੈਰ ਜ਼ਰੂਰੀ ਦਖਲ ਅੰਦਾਜ਼ੀ ਵਾਲੇ ਫੈਸਲੇ ਨੂੰ ਵਾਪਸ ਲਵੇ। ਉਨ੍ਹਾਂ ਕਿਹਾ ਕਿ ਪਵਿੱਤਰ ਤਖਤਾਂ ਨੂੰ ਸਰਕਾਰੀ ਜਾਇਦਾਦ ਬਣਾਉਣ ਦੀ ਇਜਾਜ਼ਤ ਨਹੀਂ ਦੇਵਾਂਗੇ ਤੇ ਇਹਨਾਂ ਦੀ ਆਜ਼ਾਦੀ ਨੂੰ ਖੋਹਣ ਦਾ ਡਟ ਕੇ ਮੁਕਾਬਲਾ ਕੀਤਾ ਜਾਵੇਗਾ। ਗੁਰਦਾਸਪੁਰ ਤੋਂ ਕਾਂਗਰਸੀ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਮਹਾਰਾਸ਼ਟਰ ਸਰਕਾਰ ਦੇ ਇਸ ਫੈਸਲੇ ਨੂੰ ਸਿੱਖ ਤਖਤਾਂ ਅਤੇ ਧਾਰਮਿਕ ਸੰਸਥਾਵਾਂ ਦੀ ਖੁਦਮੁਖਤਿਆਰੀ ਤੇ ਸਿੱਧਾ ਹਮਲਾ ਦੱਸਿਆ ਹੈ। ਸੰਸਦ ਮੈਂਬਰ ਰੰਧਾਵਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਵਿੱਚ ਫੌਰੀ ਦਖਲ ਦੇਣ ਅਤੇ ਇਸ ਤਜਵੀਜ਼ ਨੂੰ ਵਾਪਸ ਲੈਣ। ਉਨ੍ਹਾਂ ਕਿਹਾ ਕਿ ਨਵੇਂ ਫੈਸਲੇ ਨਾਲ ਸਰਕਾਰ ਦਾ ਬੋਰਡ ਤੇ ਸਿੱਧਾ ਕੰਟਰੋਲ ਵੱਧ ਜਾਵੇਗਾ ਜੋ ਕਿ ਧਾਰਮਿਕ ਮਾਮਲਿਆਂ ਵਿੱਚ ਸਿੱਧੀ ਦਖਲਅੰਦਾਜ਼ੀ ਹੋਵੇਗੀ। ਉੱਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ਦੇ ਨਗਰਾਸੂ ਗੁਰਦੁਆਰਾ ਸਾਹਿਬ ਵਿੱਚ ਪਿਛਲੇ 3 ਦਿਨਾਂ ਤੋਂ ਚੱਲ ਰਿਹਾ ਟਕਰਾਅ ਅੱਜ ਸ਼ਾਂਤੀਪੂਰਵਕ ਸਮਾਪਤ ਹੋ ਗਿਆ ਹੈ। ਜ਼ਿਲ੍ਹਾ ਮੈਜਿਸਟ੍ਰੇਟ ਵਿਸ਼ਾਲ ਮਿਸ਼ਰਾ ਨੇ ਦੱਸਿਆ ਕਿ ਪੰਜਾਬ ਤੋਂ ਪਹੁੰਚੇ ਸਿੱਖ ਪ੍ਰਤੀਨਿਧ ਮੰਡਲ ਅਤੇ ਪ੍ਰਸ਼ਾਸਨ ਨਾਲ ਹੋਈ ਗੱਲਬਾਤ ਤੋਂ ਬਾਅਦ ਨਿਹੰਗ ਸਿੰਘਾਂ ਨੇ ਕਬਜ਼ਾ ਛੱਡ ਦਿੱਤਾ ਹੈ ਤੇ ਗੁਰਦੁਆਰਾ ਖੇਤਰ ਖਾਲੀ ਕਰ ਦਿੱਤਾ ਹੈ। ਇਹ ਵਿਵਾਦ 16 ਜੂਨ ਨੂੰ ਚਮੋਲੀ ਜ਼ਿਲ੍ਹੇ ਦੇ ਕਰਨਪ੍ਰਯਾਗ ਵਿੱਚ ਪਾਰਕਿੰਗ ਨੂੰ ਲੈ ਕੇ ਹੋਈ ਝੜਪ ਤੋਂ ਬਾਅਦ ਸ਼ੁਰੂ ਹੋਇਆ ਸੀ। ਇਸ ਘਟਨਾ ਵਿੱਚ ਕੁਝ ਸਥਾਨਕ ਲੋਕ ਜ਼ਖਮੀ ਹੋਏ ਸਨ ਅਤੇ ਪੁਲਿਸ ਨੇ 4 ਨਿਹੰਗਾਂ ਨੂੰ ਗ੍ਰਿਫਤਾਰ ਕੀਤਾ ਸੀ। ਇਸ ਕਾਰਵਾਈ ਦੇ ਵਿਰੋਧ ਵਿੱਚ ਮੁਹਾਲੀ ਤੋਂ ਆਏ ਕੁਝ ਨਿਹੰਗ ਸਿੰਘ ਨਗਰਾਸੂ ਗੁਰਦੁਆਰਾ ਸਾਹਿਬ ਵਿੱਚ ਡੇਰਾ ਲਗਾ ਕੇ ਬੈਠ ਗਏ ਸਨ ਅਤੇ ਆਪਣੇ ਸਾਥੀਆਂ ਦੀ ਰਿਹਾਈ ਦੀ ਮੰਗ ਕਰ ਰਹੇ ਸਨ। ਸਥਿਤੀ ਨੂੰ ਦੇਖਦੇ ਹੋਏ ਵੱਡੀ ਗਿਣਤੀ ਵਿੱਚ ਪੁਲਿਸ ਅਤੇ ITBP ਦੇ ਜਵਾਨ ਤਾਇਨਾਤ ਕੀਤੇ ਗਏ ਸਨ ਜਦਕਿ ਡਰੋਨਾਂ ਰਾਹੀਂ ਵੀ ਨਿਗਰਾਨੀ ਕੀਤੀ ਜਾ ਰਹੀ ਸੀ। ਜ਼ਿਲ੍ਹਾ ਪ੍ਰਸ਼ਾਸਨ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਤਾਰ ਗੱਲਬਾਤ ਕੀਤੀ ਜਾਂਦੀ ਰਹੀ। ਆਖਿਰਕਾਰ ਪੰਜਾਬ ਤੋਂ ਪਹੁੰਚੇ ਸਿੱਖ ਆਗੂਆਂ ਅਤੇ ਪ੍ਰਤੀਨਿਧ ਮੰਡਲ ਦੀ ਸਾਲਸੀ ਨਾਲ ਮਾਮਲਾ ਸੁਲਝ ਗਿਆ ਅਤੇ ਨਿਹੰਗਾਂ ਨੇ ਸ਼ਾਂਤੀਪੂਰਵਕ ਗੁਰਦੁਆਰਾ ਖਾਲੀ ਕਰ ਦਿੱਤਾ। ਪ੍ਰਸ਼ਾਸਨ ਨੇ ਲੋਕਾਂ ਨੂੰ ਅਫਵਾਹਾਂ ਤੋਂ ਦੂਰ ਰਹਿਣ ਅਤੇ ਅਮਨ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਉੱਤਰਾਖੰਡ ਪੁਲਿਸ ਨੇ ਦੱਸਿਆ ਕਿ ਗੁਰਦੁਆਰੇ ਦੀ ਛੱਤ ਉੱਤੇ ਮੌਜੂਦ ਨਿਹੰਗ ਸਿੰਘ ਹੇਠਾਂ ਉਤਰ ਆਏ ਹਨ ਅਤੇ ਗੱਲਬਾਤ ਵਿੱਚ ਸਹਿਮਤੀ ਬਣਨ ਤੋਂ ਬਾਅਦ ਆਪਣੇ ਆਪਣੇ ਟਿਕਾਣਿਆਂ ਵੱਲ ਰਵਾਨਾ ਹੋ गए हैं। 4 दिन से जो माहौल बिगड़ा हुआ था, दमदमी टकसाल के मुखी बाबा हरनाम सिंह जी खालसा, उन्होंने हमें विशेष रूप से इस माहौल को शांत करने के लिए उत्तराखंड भेजा था। ये हमारा 5 लोगों का वफद दमदमी टकसाल मेहता से आया था और बड़े प्रेम से हमने फिर प्रशासन से भी बात की और प्रशासन ने बहुत अच्छे तरीके से उन्होंने कोऑर्डिनेट किया और जो लोग जिन्होंने बवाल किया था 3-4 लोग थे उनको हमने बड़े प्रेम से समझा दिया और बड़े प्रेम से उनको जो है वो पंजाब में भेज दिया जाएगा। और मैं उत्तराखंड सरकार का और यहाँ के प्रशासन का बहुत बहुत धन्यवाद करता हूँ और जितने भी लोग सुन रहे हैं
उनको मैं यही सुनिमर आग्रह करूंगा कि वो निर्विघ्नता सहित हेमकुंड की यात्रा करें और उनकी यात्रा मंगलमयी हो, उनको गुरु महाराज का आशीर्वाद मिलता रहे जी। ये मसला अब लगभग सुलझ गया है, पूरा ही सुलझ गया। अब इसमें कोई भी नहीं बचा कुछ। वो जा रहे हैं, लंगर पहले की तरह चलेगा, संगत आएगी और रुकेगी, प्रसादा पानी छकेगी, ऐसे ही सारा बढ़िया है। अभी प्रशासन से क्या कुछ अपील करना चाहिए? प्रशासन को जो कम गिनतियों पर, खास करके सिखों पर हमले हो रहे हैं, ऐसी घटनाएं हो रही हैं, प्रशासन के द्वारा भी ज्यादा सख्ती की जा रही है हर मसले में सिखों पर, तो इस पर संज्ञान लेना चाहिए, नोटिस लेना चाहिए प्रशासन को, ताकि ऐसी कोई मैसेज ना जाए जिससे आपस में लड़ाई झगड़ा बढ़े। ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੀ ਸਰਕਾਰ ਨੇ ਬੀਤੇ ਦਿਨੀ ਮਰਦਾਨ ਜ਼ਿਲ੍ਹੇ ਦੇ ਇਤਿਹਾਸਕ ਗੁਰਦੁਆਰੇ ਵਿੱਚ ਵਾਪਰੀ ਘਟਨਾ ਮਗਰੋਂ ਗੁਰਦੁਆਰੇ ਲਈ 4 ਕਰੋੜ ਪਾਕਿਸਤਾਨੀ ਰੁਪਏ ਦੀ ਗ੍ਰਾਂਟ ਅਤੇ ਉੱਥੇ ਮਾਰੇ ਗਏ ਸਿੱਖ ਜੋੜੇ ਦੇ ਪਰਿਵਾਰ ਲਈ 10-10 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਹੈ। ਸੂਬੇ ਦੇ ਧਾਰਮਿਕ ਅਤੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਸਾਹਿਬਜ਼ਾਦਾ ਅਦਨਾਨ ਕਾਦਰੀ ਨੇ ਗੁਰਦੁਆਰੇ ਦਾ ਦੌਰਾ ਕਰਕੇ ਸਿੱਖ ਭਾਈਚਾਰੇ ਨਾਲ ਇਕਜੁੱਟਤਾ ਪ੍ਰਗਟਾਈ ਅਤੇ ਇਸ ਘਟਨਾ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਪੀੜਤ ਪਰਿਵਾਰ ਦੇ ਨਾਲ ਖੜੀ ਹੈ। ਜ਼ਿਕਰਯੋਗ ਹੈ ਕਿ 17 ਜੂਨ ਨੂੰ ਪਿਸ਼ਾਵਰ ਤੋਂ ਕਰੀਬ 60 ਕਿਲੋਮੀਟਰ ਦੂਰ ਬਾਬੂ ਮੁਹੱਲਾ ਵਿੱਚ ਸਥਿਤ 150 ਸਾਲ ਪੁਰਾਣੇ ਇਤਿਹਾਸਕ ਗੁਰਦੁਆਰਾ ਡੇਰਾ ਹੋਤੀਵਾਲਾ ਬਾਬਾ ਕਰਮ ਸਿੰਘ ਵਿੱਚ ਸੇਵਾਦਾਰ ਜਗਨਨਾਥ ਅਤੇ ਉਹਨਾਂ ਦੀ ਪਤਨੀ ਅਸਮਾਵੰਤੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੁਲਿਸ ਨੇ ਕਾਰਵਾਈ ਕਰਦਿਆਂ ਮੁੱਖ ਮੁਲਜ਼ਮ ਸ਼ੇਰ ਸ਼ਾਹ ਨੂੰ ਗ੍ਰਿਫਤਾਰ ਕਰ ਲਿਆ। ਕਾਦਰੀ ਨੇ ਕਿਹਾ ਕਿ ਇਸਲਾਮ ਅਮਨ ਦਾ ਧਰਮ ਹੈ ਜੋ ਗੈਰ ਮੁਸਲਿਮ ਨਾਗਰਿਕਾਂ ਦੀ ਸੁਰੱਖਿਆ ਅਤੇ ਧਾਰਮਿਕ ਸਹਿਣਸ਼ੀਲਤਾ ਦੀ ਵਕਾਲਤ ਕਰਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰਾ ਸਦੀਆਂ ਤੋਂ ਇਸ ਖੇਤਰ ਦਾ ਅਹਿਮ ਹਿੱਸਾ ਰਿਹਾ ਹੈ ਅਤੇ ਸਮਾਜ ਵਿੱਚ ਅਹਿਮ ਯੋਗਦਾਨ ਪਾਉਂਦਾ ਰਿਹਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਉਹ ਤੇ ਮੁੱਖ ਮੰਤਰੀ ਸੁਹੇਲ ਅਫਰੀਦੀ ਇਸ ਜਾਂਚ ਦੀ ਨਿਗਰਾਨੀ ਕਰ ਰਹੇ ਹਨ। ਕੱਚੇ ਤੇਲ ਦੇ ਕਾਰਗੋ ਅਤੇ ਵਪਾਰ ਲਈ ਹੋਰਮੁਜ਼ ਦੀ ਜਲ ਮਾਰਗ ਦੇ ਖੁੱਲ੍ਹਣ ਦੇ ਬਾਵਜੂਦ ਭਾਰਤੀ ਜਲ ਸੈਨਾ ਖਾੜੀ ਓਮਾਨ ਵਿੱਚ ਆਪਣੀ ਮੌਜੂਦਗੀ ਬਰਕਰਾਰ ਰੱਖੇਗੀ। ਜਲ ਸੈਨਾ ਨੇ ਜੂਨ 2019 ਤੋਂ ਖਾੜੀ ਓਮਾਨ ਵਿੱਚ ਇੱਕ ਨਿਰੰਤਰ ਅਤੇ ਅਟੁੱਟ ਮੌਜੂਦਗੀ ਬਣਾਈ ਰੱਖੀ ਹੈ ਅਤੇ ਇਸ ਤੈਨਾਤੀ ਨੂੰ ਆਪਰੇਸ਼ਨ ਸੰਕਲਪ ਕਿਹਾ ਜਾਂਦਾ ਹੈ। ਖਾੜੀ ਓਮਾਨ ਉਹ ਜਲ ਖੇਤਰ ਹੈ ਜੋ ਹੋਰਮੁਜ਼ ਦੀ ਜਲ ਡਮਰੂ ਮੱਧ ਤੋਂ ਨਿਕਲਣ ਵਾਲੇ ਰਸਤੇ ਤੇ ਸਥਿਤ ਹੈ। ਸੂਤਰਾਂ ਨੇ ਦੱਸਿਆ ਕਿ ਜੰਗੀ ਬੇੜਿਆਂ ਸਮੇਤ ਹੋਰ ਸੰਪਤੀਆਂ ਦੀ ਤੈਨਾਤੀ ਜਾਰੀ ਰਹੇਗੀ ਅਤੇ ਜੇ ਲੋੜ ਪਈ ਤਾਂ ਭਾਰਤ ਜਾਣ ਵਾਲੇ ਵਪਾਰਕ ਜਹਾਜ਼ਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵੇਗੀ। ਜਲ ਸੈਨਾ ਅਮਰੀਕਾ ਈਰਾਨ ਸੰਘਰਸ਼ ਸ਼ੁਰੂ ਹੋਣ ਤੋਂ ਕਾਫੀ ਪਹਿਲਾਂ ਵੀ ਵਪਾਰਕ ਜਹਾਜ਼ਾਂ ਨੂੰ ਸੁਰੱਖਿਆ ਪ੍ਰਦਾਨ ਕਰਦੀ ਰਹੀ ਹੈ। 2019 ਤੋਂ ਜਲ ਸੈਨਾ ਨੇ ਇਸ ਖੇਤਰ ਵਿੱਚ ਘੱਟੋ-ਘੱਟ ਇੱਕ ਜੰਗੀ ਬੇੜਾ ਜਿਸ ਵਿੱਚ ਹੈਲੀਕਾਪਟਰ ਅਤੇ ਸਮੁੰਦਰੀ ਕਮਾਂਡੋ ਸ਼ਾਮਿਲ ਹਨ ਸਥਾਈ ਤੌਰ ਤੇ ਤੈਨਾਤ ਰੱਖਿਆ ਹੈ। ਜਲ ਸੈਨਾ ਕੋਲ ਓਮਾਨੀ ਬੰਦਰਗਾਹਾਂ ਦੁਕਮ ਅਤੇ ਸਲਾਲਾਲਾਹ ਵਿਖੇ ਬਾਲਣ ਭਰਨ ਅਤੇ ਸਪਲਾਈ ਲੈਣ ਦਾ ਵਿਕਲਪ ਹੈ। ਹਾਲਾਂਕਿ ਇਸ ਕੋਲ ਇੱਕ ਫਲੀਟ ਟੈਂਕਰ ਭੇਜਣ ਦਾ ਵੀ ਵਿਕਲਪ ਹੈ ਜੋ ਬਾਲਣ ਅਤੇ ਰਾਸ਼ਨ ਲੈ ਕੇ ਜਾਂਦਾ ਹੈ ਅਤੇ ਸਮੁੰਦਰ ਦੇ ਵਿਚਕਾਰ ਹੀ ਕਾਰਗੋ ਦਾ ਤਬਾਦਲਾ ਕਰਦਾ ਹੈ। ਜੰਗੀ ਬੇੜੇ ਆਪਣੇ ਔਨ-ਬੋਰਡ ਰਡਾਰਾਂ ਤੋਂ ਲਾਈਵ ਫੀਡ ਪ੍ਰਾਪਤ ਕਰਦੇ ਹਨ। ਇਸ ਤੋਂ ਇਲਾਵਾ ਉਹਨਾਂ ਕੋਲ ਸਵਦੇਸ਼ੀ ਉਪਗ੍ਰਹਿਾਂ, ਸਮੁੰਦਰੀ ਨਿਗਰਾਨੀ ਜਹਾਜ਼ਾਂ ਅਤੇ ਡਰੋਨ ਦੀ ਕਨੈਕਟੀਵਿਟੀ ਵੀ ਹੁੰਦੀ ਹੈ।